ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 11 ਅਕਤੂਬਰ 2013 26 ਅੱਸੂ ਨਾਨਕ ਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਮੈਨਰੈਸਟੋ ਕੈਲੀਫੋਰਨੀਆ ਤੋਂ ਵੀਰ ਸਿਫਤ ਸਿੰਘ ਜੀ ਦੀ। ਇਹ ਲਿਖਦੇ ਹਨ, ਪਿਆਰੇ ਡਾਕਟਰ ਸਾਹਿਬ ਜੀ, ਬਹੁਤ ਖੁਸ਼ੀ ਹੁੰਦੀ ਹੈ ਪ੍ਰੋਗਰਾਮ ਸੱਚੋ ਸੱਚ ਦੇਖ ਕੇ। ਧੰਨਵਾਦ ਕਰਨਾ ਚਾਹੁੰਦਾ ਹਾਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਜੋ ਪੰਥ ਦੀ ਚੜ੍ਹਦੀ ਕਲਾ ਲਈ ਹਰ ਮੁੱਦੇ ਤੇ ਤੁਹਾਨੂੰ ਈਮੇਲ ਲਿਖਦੇ ਨੇ। ਡਾਕਟਰ ਸਾਹਿਬ, ਜਦੋਂ ਵੀ ਇੰਡੀਆ ਵਿੱਚ ਗੁਰੂ ਘਰ ਜਾਂ ਸਿੱਖ ਪਰਿਵਾਰਾਂ ਨਾਲ ਕੁਝ ਗਲਤ ਹੁੰਦਾ ਹੈ ਬਹੁਤ ਦੁੱਖ ਲੱਗਦਾ ਹੈ ਸੁਣ ਕੇ। ਆਪਣੇ ਜਥੇਦਾਰ ਸਾਹਿਬ ਤੋਂ ਮੱਕੜ ਦਾ ਸਿਰਫ ਇੱਕ ਬਿਆਨ ਆਉਂਦਾ ਹੈ, ਉਸ ਤੋਂ ਬਾਅਦ ਕੋਈ ਕਾਰਵਾਈ ਹੁੰਦੀ ਨਹੀਂ ਦੇਖੀ। ਕਦੀ ਕੋਈ ਵੀ ਉਹਨਾਂ ਕੋਲ ਜਾ ਕੇ ਨਹੀਂ ਪੁੱਛਦਾ, ਕੋਈ ਹੈਲਪ ਨਹੀਂ ਕਰਦਾ। ਕਿ ਉਹਨਾਂ ਦੇ ਟੀਵੀ ਅਖਬਾਰ ਤੇ ਬੋਲਣ ਨਾਲ ਫਰਜ਼ ਪੂਰਾ ਹੋ ਜਾਂਦਾ ਹੈ? ਸਵਾਲ ਹੋਰ ਵੀ ਬਹੁਤ ਨੇ ਪਰ ਇੱਥੇ ਹੀ ਬਸ ਕਰਦਾ ਹਾਂ। ਧੰਨਵਾਦ ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਸਿਫਤ ਸਿੰਘ ਜੀ ਦੀ ਸਿਫਤ ਕਰਦੇ ਹਾਂ ਜੀ ਜੀ ਕਿ ਉਹਨਾਂ ਨੇ ਸਾਨੂੰ ਲਿਖਿਆ ਜੀ। ਉਹਨਾਂ ਨੇ ਬੜੀ ਸਿੰਪਲ ਜ਼ਬਾਨ ਦੇ ਵਿੱਚ ਔਰ ਬੜੇ ਥੋੜ੍ਹੇ ਸ਼ਬਦਾਂ ਦੇ ਵਿੱਚ ਕਾਫੀ ਅਸਰ ਭਰਪੂਰ ਜਿਹੜੀ ਗੱਲ ਹੈ ਉਹ ਕੀਤੀ ਹੈ ਜੀ। ਔਰ ਜੇ ਤੁਸੀਂ ਇਹ ਪੈਟਰਨ ਦੇਖੋ, ਇਹ ਅੱਜ ਦਾ ਨਹੀਂ ਹੈ ਜੀ। ਸੰਤ ਭਿੰਡਰਾਂ ਵਾਲੇ ਜਦੋਂ ਅਕਾਲੀਆਂ ਨੂੰ ਖਾਸ ਤੌਰ ਤੇ ਰਿਡੀਕਿਊਲ ਕਰਦੇ ਸੀ, ਉਹਨਾਂ ਦਾ ਮਜ਼ਾਕ ਉਡਾਉਂਦੇ ਸੀ ਜੀ। ਤੇ ਉਹ ਇਹ ਕਹਿੰਦੇ ਸੀ ਜੀ ਇਹਨਾਂ ਦਾ ਬਿਆਨ ਕੋਈ ਵੀ ਕੱਢ ਕੇ ਦੇਖ ਲਓ ਪਿਛਲੇ ਕਈ ਦਹਾਕਿਆਂ ਤੋਂ ਜੀ। ਕਿ ਅਕਾਲੀ ਲੀਡਰ ਇਹ ਕਹਿਣਗੇ ਕਿ ਜੀ ਜੇ ਸਾਡੀ ਇਹ ਮੰਗ ਨਾ ਮੰਨੀ ਗਈ ਤੇ ਸਰਕਾਰ ਸਿੱਟਿਆਂ ਦੀ ਜ਼ਿੰਮੇਵਾਰ ਹੋਵੇਗੀ ਜੀ। ਤੇ ਉਹ ਕਹਿੰਦੇ ਸੀ ਜੀ ਇਹਨਾਂ ਦੇ ਸਾਰਿਆਂ ਦੇ ਬਿਆਨ ਕੱਢ ਕੇ ਦੇਖ ਲਓ, ਕਦੇ ਮੁੜ ਕੇ ਸਾਨੂੰ ਸਿੱਟਾ ਨਜ਼ਰ ਨਹੀਂ ਆਇਆ ਵੀ ਕਿਹੜਾ ਸਿੱਟਾ ਹੈ ਜਿਹੜਾ ਸਰਕਾਰ ਦੇ ਖਾਤੇ 'ਚ ਪੈ ਗਿਆ ਤੇ ਸਰਕਾਰ ਜ਼ਿੰਮੇਵਾਰ ਹੋ ਗਈ। ਜੀ। ਮੈਂ ਤਾਂ ਸਗੋਂ ਇਸ ਤੋਂ ਇੱਕ ਸਟੈਪ ਅੱਗੇ ਜਿਹੜਾ ਇਹਨਾਂ ਦਾ ਬਿਹੇਵੀਅਰ ਹੈ ਅਕਾਲੀਆਂ ਦਾ, ਉਸ ਬਾਰੇ ਅਕਸਰ ਕਾਮੈਂਟ ਕਰਦੇ ਜੀ ਕਿ ਇਹਨਾਂ 'ਚੋਂ ਬਹੁਤਿਆਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਜਦੋਂ ਕੋਈ ਘਟਨਾ ਹੋ ਗਈ ਤੇ ਕਹਿਣਾ ਕੀ ਹੈ। ਜੇ ਕਿਤੇ ਪੁਲਿਸ ਨੇ ਗੋਲੀ ਚਲਾ ਦਿੱਤੀ, ਬੰਦੇ ਮਰ ਗਏ, ਤੇ ਹਰ ਅਕਾਲੀ ਜਥੇਦਾਰ ਦਾ ਲੋਅਰ ਸਰਕਲ ਲੈਵਲ ਤੋਂ ਲੈ ਕੇ ਤਾਂ ਉੱਪਰ ਤੱਕ ਇਹੀ ਬਿਆਨ ਹੁੰਦਾ ਸੀ ਕਿ ਸਰਕਾਰ ਇਸ ਦੀ ਅਦਾਲਤੀ ਜਾਂਚ ਕਰਾਏ। ਜੀ। ਕਿਸੇ ਨੂੰ ਨਹੀਂ ਪਤਾ ਹੈ ਵੀ ਅਦਾਲਤੀ ਜਾਂਚ ਕੀ ਹੁੰਦੀ ਹੈ, ਜਦੋਂ ਹੁੰਦੀ ਹੈ ਤੇ ਉਦੋਂ ਉਹਦੀ ਕੀ ਰਿਪੋਰਟ ਹੁੰਦੀ ਹੈ। ਹੁਣ ਜਾਂਚ ਦਾ ਹਾਲ ਤਾਂ ਦੇਖ ਲਓ ਕਿ ਸ਼ਹੀਦ ਜਸਪਾਲ ਸਿੰਘ ਪੂਰੇ ਚਿੱਟੇ ਚਾਨਣ ਦਿਨ ਗੁਰਦਾਸਪੁਰ ਦੀ ਪੁਲਿਸ ਨੇ ਜਿਹੜਾ ਉਹਨਾਂ ਨੂੰ ਸ਼ਹੀਦ ਕੀਤਾ ਜੀ। ਔਰ ਸ਼ਾਂਤਮਈ ਬੈਠੇ ਬੱਚਿਆਂ ਨੂੰ, ਇੰਜੀਨੀਅਰਿੰਗ ਕਾਲਜ ਗੁਰਦਾਸਪੁਰ ਦੇ ਬੱਚੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੇ ਖਿਲਾਫ ਜਿਨ੍ਹਾਂ ਨੇ ਸਿੱਖਾਂ ਦੀਆਂ ਦਸਤਾਰਾਂ ਲਾ ਕੇ ਪੈਰਾਂ 'ਚ ਰੋੜੀਆਂ ਨੇ। ਜੀ। ਪੁਲਿਸ ਮਾਰਦੀ ਹੈ, ਗੋਲੀਆਂ ਚਲਾਉਂਦੀ ਹੈ, ਅੰਨ੍ਹੇਵਾਹ ਭੱਜੇ ਜਾਂਦਿਆਂ ਦੇ ਉੱਤੇ ਵੀ, ਔਰ ਪੂਰੀ ਕੌਮ ਉਸ ਵੇਲੇ ਇਕੱਠੀ ਹੈ ਇਸ 'ਤੇ। ਤਾਂ ਕਿਵੇਂ ਜਥੇਦਾਰ ਜਿਹੜੇ ਨੇ ਉੱਥੇ ਪਹੁੰਚ ਜਾਂਦੇ ਨੇ ਅਕਾਲ ਤਖ਼ਤ ਸਾਹਿਬ ਕਿ ਜੀ ਇਹ ਜਸਪਾਲ ਸਿੰਘ ਕੌਮੀ ਸ਼ਹੀਦ, ਉੱਥੇ ਬੈਠ ਕੇ ਫੈਕਸ ਚੰਡੀਗੜ੍ਹ ਜਾ ਰਹੀ ਹੈ ਕਿ ਜੀ ਪੁਲਿਸ ਵਾਲਿਆਂ ਨੂੰ ਸਸਪੈਂਡ ਕਰੋ, ਇਹਨਾਂ ਦੇ ਖਿਲਾਫ ਕੇਸ ਚੱਲੇਗਾ, ਫਲਾਣਾ ਹੋਏਗਾ। ਸਾਡੇ ਲੋਕ ਵੀ ਜਜ਼ਬਾਤੀ ਨੇ। ਹਾਲਾਂ ਉੱਥੇ ਕੁਝ ਸਿਆਣਿਆਂ ਨੇ ਕਿਹਾ ਕਿ ਇਹਨਾਂ ਦੀ ਡਰਾਮੇਬਾਜ਼ੀ ਹੈ, ਇਹ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਨੇ, ਸਰਕਾਰ ਜਥੇਦਾਰ ਸਭ ਰਲੇ ਹੋਏ ਨੇ, ਇਹ ਨੁਮਾਇੰਦਗੀ ਸੁਖਬੀਰ ਦੀ ਕਰਦੇ ਨੇ। ਪਰ ਭਾਵਕ ਮਾਹੌਲ ਦੇ ਵਿੱਚ ਕੌਣ ਸੁਣਦਾ ਜੀ? ਨਤੀਜਾ ਉਹੀ ਹੈ ਅੱਜ ਸਾਹਮਣੇ। ਅੱਜ ਇਹਨੂੰ ਘਟਨਾ ਨੂੰ ਸਾਲ ਤੋਂ ਜ਼ਿਆਦਾ ਹੋ ਗਿਆ। ਤੁਸੀਂ ਸ਼ਹੀਦ ਭਾਈ ਜਸਪਾਲ ਸਿੰਘ ਦੇ ਪਿਤਾ ਜੀ ਨਾਲ ਗੱਲ ਕਰਕੇ ਦੇਖੋ, ਉਹਨਾਂ ਦੇ ਬਾਕੀ ਪਰਿਵਾਰ ਵਾਲਿਆਂ ਨਾਲ। ਕੋਈ ਕਿਸੇ ਦੋਸ਼ੀ ਨੂੰ ਤਾਂ ਕੀ ਸਜ਼ਾ ਮਿਲਣੀ ਸੀ, ਉਹਨਾਂ ਹੀ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਦੇ ਖਿਲਾਫ ਇਹ ਹੋਇਆ ਜੀ ਇਨਕੁਆਇਰੀ ਅਸੀਂ ਆਰਡਰ ਕਰ ਦਿੱਤੀ ਹੈ। ਹੁਣ ਕੱਲ੍ਹ ਦੀ ਖਬਰ ਸੀ ਕਿ ਜਦੋਂ ਤੀਜੀ ਵਾਰ ਉਹ ਇਨਕੁਆਇਰੀ ਵਾਲੇ ਗਏ ਨੇ, ਆਲਰੇਡੀ ਜਿਨ੍ਹਾਂ ਨੇ ਗੋਲੀ ਚਲਾਉਂਦਿਆਂ ਪੁਲਿਸ ਨੂੰ ਦੇਖਿਆ, ਮਾਰ ਕੁਟਾਈ ਜਿਨ੍ਹਾਂ ਨੇ ਕੀਤੀ, ਅਨਪ੍ਰੋਵੋਕਡ ਫਾਇਰਿੰਗ ਕੀਤੀ, ਉਹਨਾਂ ਨੂੰ ਇੰਨਾ ਕੁ ਪੁਲਿਸ ਨੇ ਡਰਾ ਦਿੱਤਾ ਹੈ ਕਿ ਹੁਣ ਜਦੋਂ ਤੀਸਰੀ ਵਾਰੀ ਉਹਨਾਂ ਦੀ ਅਖੌਤੀ ਇਨਕੁਆਇਰੀ ਕਮੇਟੀ ਜਿਹਦੇ 'ਚ ਹਾਇਰ ਆਫੀਸ਼ੀਅਲ ਸੀ ਗਏ ਤੇ ਕੋਈ ਵੀ ਗਵਾਹੀ ਦੇਣ ਲਈ ਨਹੀਂ ਆਇਆ ਜੀ। ਸੋ ਇਹ ਉੱਥੇ ਇੱਕ ਪੈਟਰਨ ਹੈ ਕਿ ਵੀ ਜਦੋਂ ਕੋਈ ਘਟਨਾ ਵਾਪਰਦੀ ਹੈ ਇੱਕਦਮ ਸੰਸਕਾਰ ਤੱਕ ਉਹਨਾਂ ਨੂੰ ਹੁੰਦਾ ਹੈ ਕਿ ਕਿਤੇ ਗੜਬੜ ਨਾ ਹੋ ਜਾਏ, ਲੋਕ ਕਿਤੇ ਬੇਕਾਬੂ ਨਾ ਹੋ ਜਾਣ, ਸਾਰੇ ਪਹੁੰਚ ਜਾਂਦੇ ਨੇ, ਧਾਰਮਿਕ ਵੀ, ਰਾਜਸੀ ਵੀ, ਗਰਮ ਗੱਲਾਂ, ਐਲਾਨਨਾਮੇ, ਇੱਧਰ ਉੱਧਰ, ਲੋਕ ਵੀ ਭਾਵੁਕ ਹੋ ਜਾਂਦੇ ਨੇ। ਮੁੜ ਕੇ ਸਿਸਟਮ ਪ੍ਰੋਟੈਕਟ ਕਰਦਾ ਉਹਨਾਂ ਨੂੰ ਤੇ ਇਹਨਾਂ ਜਥੇਦਾਰਾਂ ਅਕਾਲੀਆਂ ਨੂੰ, ਇਹਨਾਂ ਸਭ ਨੂੰ ਆਪਣੇ ਬਿਆਨ ਭੁੱਲੇ ਹੁੰਦੇ ਨੇ। ਔਰ ਇਹੀ ਗੱਲ ਜਿਹੜੀ ਹੈ ਵੀਰ ਸਿਫਤ ਸਿੰਘ ਜੀ ਨੇ ਕਹੀ ਹੈ ਕਿ ਜਦੋਂ ਕੁਝ ਹੁੰਦਾ ਹੈ ਕਿਸੇ ਸਿੱਖ ਪਰਿਵਾਰ ਨਾਲ ਹੋਇਆ, ਹਾਲਗੇਟ ਦੇ ਅੰਦਰ
ਉੱਤਰਾਖੰਡ ਤੋਂ ਇੱਕ ਸਿੱਖ ਪਰਿਵਾਰ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ, ਕਿਵੇਂ ਉੱਥੇ ਜਿਹੜਾ ਹੈ ਇੱਕ ਸ਼ਿਵ ਸੈਨਾ ਦੇ ਗੁੰਡੇ ਦੇ ਨਾਲ ਉਹਦੇ ਮੋਟਰਸਾਈਕਲ ਦੇ ਨਾਲ ਕਿਤੇ ਗੱਡੀ ਟੱਚ ਕਰ ਗਈ, ਉਹਨੇ ਬਾਕੀ ਸਾਰੇ ਸੱਦ ਲਏ ਔਰ ਉਹ ਹਾਲ ਕੀਤਾ ਪਰਿਵਾਰ ਦਾ, ਉਸ ਬੀਬੀ ਦੀ ਇੱਕ ਅੱਖ ਦਾ ਨੁਕਸਾਨ ਕੀਤਾ, ਉਸ ਦਾ ਸਾਰੇ ਟੱਬਰ ਨੂੰ ਮਾਰਿਆ ਕੁੱਟਿਆ। ਔਰ ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਇੱਕਦਮ ਬਿਆਨ ਦਿੱਤਾ ਕਿ ਜੀ ਇਹ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ, ਇਹ ਗੁੰਡਾਗਰਦੀ ਨਹੀਂ ਸਾਰੀ ਜਾਏਗੀ। ਕਿਸੇ ਨੇ ਕਦੇ ਪੁੱਛਿਆ ਵੀ ਕੀ ਹੋਇਆ, ਕਿੱਧਰ ਗਈ, ਗੁੰਡਿਆਂ ਨਾਲ ਕੀ ਵਾਪਰਿਆ ਜਾਂ ਉਹਨਾਂ ਦੇ ਉੱਤੇ ਕਿਹੜਾ ਕੇਸ ਆਇਆ। ਇਸੇ ਤਰ੍ਹਾਂ ਇੰਨਾ ਵੱਡਾ ਜਿਹੜਾ ਇੱਕ ਲੈਪਸ ਕੀਤਾ, ਇਹ ਤਾਂ ਮਾਰ ਕੁਟਾਈ ਜਾਂ ਨੁਕਸਾਨ ਦੀ ਗੱਲ ਹੈ ਕਿ ਕਿਵੇਂ ਪੰਜਾਬ ਹਰਿਆਣਾ ਹਾਈ ਕੋਰਟਸ ਇਹਨਾਂ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਚੇਅਰਮੈਨ ਨੇ, ਉਹਦਾ ਮੈਂ ਨਾਂ ਨਹੀਂ ਲਵਾਂਗਾ, ਕਿਵੇਂ ਸਿੱਖ ਦੇ ਮੁੱਦੇ ਦੇ ਉੱਤੇ ਹੀ ਗਲਤ ਐਫੀਡੇਵਿਟ ਦੇ ਦਿੱਤਾ, ਸਿੱਖ ਨੂੰ ਡਿਫਾਈਨ ਹੀ ਗਲਤ ਕਰ ਦਿੱਤਾ। ਔਰ ਜਦੋਂ ਰੌਲਾ ਪਿਆ ਔਰ ਵਿਦਿਨ ਜਿਹੜੀ ਹੈ ਉਸ ਦੀ ਆਪੋਜੀਸ਼ਨ ਹੋਈ ਉਹਨਾਂ ਦੀ ਐਗਜ਼ੈਕਟਿਵ ਕਮੇਟੀ ਮੈਂਬਰਾਂ 'ਚ, ਫਿਰ ਇੱਕਦਮ ਹੋ ਗਿਆ ਜੀ ਅਸੀਂ ਇਹ 3 ਮੈਂਬਰੀ ਕਮੇਟੀ ਬਣਾ ਦਿੱਤੀ ਹੈ ਕਿ ਇਹਦੇ ਲਈ ਕੌਣ ਜ਼ਿੰਮੇਵਾਰ ਹੈ, ਕੀ ਹੈ। ਐਡਵੋਕੇਟ ਜਨਰਲ ਉਸ ਵੇਲੇ ਦਾ ਮੱਤੇ ਨੰਗਲ ਜਿਹੜਾ ਇਹਨਾਂ ਦਾ ਖਾਸ ਬੰਦਾ ਸੀ ਬਾਦਲ ਦਾ, 2-3 ਮਹੀਨੇ ਬਾਅਦ ਉਸੇ ਹੀ ਮੱਤੇ ਨੰਗਲ ਨੂੰ ਫਤਿਹਗੜ੍ਹ ਸਾਹਿਬ ਇੰਜੀਨੀਅਰਿੰਗ ਕਾਲਜ ਦੇ ਵਿੱਚ ਆਨਰ ਕਰ ਰਹੇ ਨੇ। ਕਦੇ ਕਿਸੇ ਨੇ ਪੁੱਛਿਆ ਕਿ ਜੋ ਤੁਸੀਂ ਕਮੇਟੀ ਬਣਾਈ ਸੀ ਉਹਦਾ ਕੀ ਬਣਿਆ? ਸੇਵਾ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਕੀਰਤਨ ਬੀਬੀਆਂ ਕਰ ਸਕਣ, ਇਸ ਬਾਰੇ ਡਾਕਟਰ ਦਰਸ਼ਨ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਿਟਾਇਰਡ ਪ੍ਰੋਫੈਸਰ, ਉਦੋਂ ਇਸ਼ੂ ਬੜਾ ਮਗਿਆ, ਕਮੇਟੀ ਬਣਾਈ 10-11 ਦੀ ਕਿ ਜੀ ਇਹ ਕਮੇਟੀ ਹੈ, ਇਹਦੇ ਤੇ ਵਿਚਾਰ ਕਰ। ਕਦੇ ਕਿਸੇ ਨੇ ਪੁੱਛਿਆ ਕਿ ਜੀ ਕਮੇਟੀ ਦੀ ਰਿਪੋਰਟ ਕਿੱਥੇ ਹੈ, ਕੀ ਰਿਪੋਰਟ ਸੀ, ਹਾਂ ਸੀ ਨਾ ਸੀ। ਔਰ ਜੇ ਤੁਸੀਂ ਇਹ ਗੁਜਰਾਤ ਦੇ ਸਿੱਖ ਕਿਸਾਨਾਂ ਦੇ ਉਜਾੜੇ ਵੱਲ, ਔਰ ਜਿਵੇਂ ਹੁਣ ਸਿੱਖ ਪਰਿਵਾਰ ਦੇ ਉੱਤੇ ਹਮਲਾ ਹੋਇਆ ਹੈ, ਜਿਹੜੇ ਬਿਜਾਈ ਕਰ ਰਹੇ ਨੇ, ਲਗਾਤਾਰ ਗੁੰਡਿਆਂ ਦੀ ਭੀੜ ਆਈ, ਕਿਵੇਂ 4 ਸਿੱਖ ਜ਼ਖਮੀ ਪਏ ਨੇ, ਹੋਰ ਬਠਿੰਡਾ ਔਰ ਲਾਗਲੇ ਫਰੀਦਕੋਟ ਜ਼ਿਲ੍ਹਿਆਂ ਦੇ ਆਪਣੇ ਘਰਾਂ ਨੂੰ ਆ ਗਏ ਨੇ। ਬਿਆਨ ਤੁਸੀਂ ਦੇਖ ਲਓ, ਜ਼ਰੂਰ ਦਿੱਤਾ ਹੋਏਗਾ ਕਿਸੇ ਨਾ ਕਿਸੇ ਨੇ, ਲੇਕਿਨ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ। ਉਹਦਾ ਰੀਜ਼ਨ ਇਹ ਹੈ ਵੀ ਇਹ ਤਾਂ ਵਿਕੇ ਹੋਏ ਨੇ। ਕਾਰਵਾਈ ਹੁਣ ਪਿੰਡਾਂ ਵਾਲਾ ਤਾਂ ਕੋਈ ਹੈ ਨਹੀਂ ਜਿਹੜਾ ਪੰਥ ਦਾ ਦਰਦ ਲੈ ਕੇ ਖੜਾ ਹੈ ਔਰ ਜਿਹਨੇ ਨੋਟਿਸ ਦੇ ਦੇਣਾ ਕਿ ਭਾਈ ਇੰਨੀ ਦੇਰ ਦੇ ਵਿੱਚ ਤੁਸੀਂ ਇਸ ਦੇ ਉੱਤੇ ਕਾਰਵਾਈ ਕਰੋ, ਐਕਸ਼ਨ ਲਓ, ਨਹੀਂ ਤਾਂ ਫਿਰ ਅਸੀਂ ਖਾਲਸਾਈ ਪਰੰਪਰਾ ਦੇ ਨਾਲ ਜਿਹੜਾ ਹੈ ਉਸ ਨੂੰ ਐਕਸ਼ਨ ਲਵਾਂਗੇ। ਸੋ ਇਹ ਬੇਈਮਾਨ ਨੇ, ਇਹਨਾਂ ਦੇ ਆਪਣੇ ਹਿੱਤ ਨੇ, ਹਿੰਦੂ ਤਵੀਆਂ ਦੇ ਢਹਿ ਚੜ੍ਹੇ ਹੋਏ ਨੇ। ਔਰ ਨਤੀਜੇ ਦੇ ਤੌਰ ਤੇ ਇੱਕ ਤੋਂ ਬਾਅਦ ਇੱਕ ਵਾਕਿਆ, ਕਿਤੇ ਸਕੂਲਾਂ ਦੇ ਵਿੱਚ ਕਕਾਰ ਪਹਿਨਣ ਦਾ, ਪੰਜਾਬ ਦੇ ਸਕੂਲ ਹੋਣ ਤੇ ਪੰਜਾਬ ਦੇ ਸਕੂਲਾਂ 'ਚ ਹਿੰਦੀ ਬੋਲਣ ਦਾ ਜਾਂ ਅੰਗਰੇਜ਼ੀ ਬੋਲਣ ਤੋਂ ਬਿਨਾਂ ਪੰਜਾਬੀ ਬੋਲਣ ਤੇ ਫਾਈਨ ਹੁੰਦਾ ਹੋਏ, ਪੰਜਾਬ ਦੇ ਸਕੂਲਾਂ ਦੀ ਕੋਈ ਪ੍ਰਿੰਸੀਪਲ ਜਾਂ ਕੋਈ ਟੀਚਰ ਕਹੇ ਕਿ ਜੀ ਤੁਸੀਂ ਜਿਹੜਾ ਹੈਗਾ ਪਟਕਾ ਬੰਨ੍ਹ ਕੇ ਨਹੀਂ ਆ ਸਕਦੇ ਜਾਂ ਦਸਤਾਰ ਬੰਨ੍ਹ ਕੇ ਨਹੀਂ ਆ ਸਕਦੇ ਨਹੀਂ। ਜਾਂ ਹੁਣ PGI ਦੇ ਵਿੱਚ ਇੱਕ ਸਿੱਖ ਬੀਬੀ ਜਿਹੜੀ ਕੇਸਕੀ ਸਜਾਉਂਦੀ ਹੈ, ਉਹ ਐਗਜ਼ਾਮ ਦੇਣ ਗਏ, ਉਹਨੂੰ ਉਹਨਾਂ ਨੇ ਕਿਹਾ ਜੀ ਨਹੀਂ ਇਹ ਕੇਸਕੀ ਲਾਉਣੀ ਪਏਗੀ, ਉਹਨੂੰ ਜ਼ਲੀਲ ਕੀਤਾ। ਬੜੇ ਬਿਆਨ ਆਏ, ਮੱਕੜ ਦਾ ਵੀ ਆਇਆ, ਦੂਜੇ ਦਾ ਵੀ ਆਇਆ, ਅਸੀਂ ਨਹੀਂ ਸਹਾਰਾਂਗੇ। ਕੀ ਕੀਤਾ, ਕੀ ਹੋਇਆ ਉਸ ਤੋਂ ਬਾਅਦ, ਕਿਹਨੂੰ ਅਕਾਊਂਟੇਬਲ ਠਹਿਰਾਇਆ, ਕਿਹਦੇ ਖਿਲਾਫ ਕੇਸ ਰਜਿਸਟਰ ਹੋਇਆ। ਔਰ ਈਵਨ ਕੂੜ ਸੌਦੇ ਦੇ ਮੁੱਦੇ ਤੇ ਕਿ ਵੀ 1-2 ਲੱਖ ਸਿੱਖ ਤੁਸੀਂ ਇਕੱਠਾ ਕਰ ਲਿਆ ਦਮਦਮਾ ਸਾਹਿਬ, ਤੁਸੀਂ ਗੁਰਮਤਾ ਕਰਦੇ ਹੋ ਕਿ ਭਾਈ ਇਹ ਕੂੜ ਸੌਦੇ ਵਾਲੇ ਦਾ ਜਿਹੜਾ ਹੈ ਇਸ ਦਾ ਜਿਹੜਾ ਕਿਤੇ ਨਾ ਹੋਣ ਦਿਓ ਨਾਮ ਚਰਚਾ, ਇਹ ਜਿਹੜਾ ਪੰਥ ਵਿਰੋਧੀ ਹੈ। ਸਿੱਖ ਖਲੋ ਜਾਂਦੇ ਨੇ, ਭਾਈ ਹਰਮਿੰਦਰ ਸਿੰਘ ਡੱਬਵਾਲੀ ਉੱਥੇ ਸ਼ਹੀਦ ਹੋ ਜਾਂਦੇ ਨੇ, ਡੱਬਵਾਲੀ 'ਚ ਹਰਿਆਣੇ 'ਚ, ਭਾਈ ਕਮਲਜੀਤ ਸਿੰਘ ਸੰਗਰੂਰ ਸ਼ਹੀਦ ਹੋ ਜਾਂਦੇ ਨੇ, ਭਾਈ ਬਲਕਾਰ ਸਿੰਘ ਜਾਮਾ ਰਾਏ ਬੰਬਈ ਸ਼ਹੀਦ ਹੋ ਜਾਂਦੇ ਨੇ। ਹੁਣ ਜਾਮਾ ਰਾਏ ਦੇ ਕਾਤਲ ਪਹਿਲਾਂ ਹੀ ਉੱਥੇ ਕੋਈ ਉਹ ਸ਼ਿਵ ਸੈਨਾ ਦਾ ਕੰਟਰੋਲ ਹੈ, ਕੋਈ ਕੇਸ ਨਹੀਂ ਸੀ ਬਣਿਆ, ਕਿਸੇ ਨੂੰ ਸਜ਼ਾ ਨਹੀਂ ਸੀ ਹੋਈ। ਕਮਲਜੀਤ ਸਿੰਘ ਵਾਲੇ ਵੀ ਬਰੀ ਕਰ ਦਿੱਤੇ ਪਿਛਲੇ ਹਫ਼ਤੇ, ਹੁਣ ਹਰਮਿੰਦਰ ਸਿੰਘ ਡੱਬਵਾਲੀ ਵਾਲੇ ਵੀ ਬਰੀ ਕਰ ਦਿੱਤੇ ਸਾਰੇ। ਇਸ ਦੇ ਉਲਟ ਜੇ ਬਠਿੰਡੇ ਦੇ ਵਿੱਚ ਕਿਤੇ ਉਹਨਾਂ ਨੇ ਡੇਰੇ ਵਾਲੇ ਜਿਹੜੇ ਠੱਗ ਚੇਲੇ ਨੇ ਉਹਨਾਂ ਨੇ ਕੋਈ ਵਾਇਲੈਂਸ ਕੀਤੀ, ਸਿੰਘਾਂ ਨੇ ਜਵਾਬ ਦਿੱਤਾ ਅੱਗੋਂ, ਉਹ ਸਾਰੇ ਬਰੀ ਨੇ। ਜਿਹੜਾ ਲਾਸਟ ਕੇਸ ਆਇਆ ਉਹਦੇ 'ਚ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ 5-5 ਸਾਲ ਕਿ 3-3 ਸਾਲ। ਸੋ ਜਿੱਥੇ ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਂਦੀ ਹੈ, ਖੇਤ ਦਾ ਹਾਫਿਜ਼ ਕੋਈ ਨਹੀਂ ਹੁੰਦਾ, ਰਾਖਾ ਕੋਈ ਨਹੀਂ ਹੁੰਦਾ, ਫਿਰ ਇਵੇਂ ਹੀ ਹੁੰਦਾ ਜੋ ਹੋ ਰਿਹਾ। ਔਰ ਇਹ ਗੱਲ ਬਾਰ-ਬਾਰ, ਜਿਵੇਂ ਕੱਲ ਜਿਹੜੇ ਸਰੀ ਤੋਂ ਵੀਰ ਜਿਨ੍ਹਾਂ ਨੇ ਕੈਨੇਡਾ ਤੋਂ ਲਿਖਿਆ ਸੀ, ਬ੍ਰਿਟਿਸ਼ ਕੋਲੰਬੀਆ ਤੋਂ, ਉਹਨਾਂ ਨੇ ਕਿਹਾ ਸੀ ਕਿ ਵੀ ਮੱਸਾ ਰੰਗੜ ਬੈਠਾ, ਭਾਈ ਬਲਾਕਾ ਸਿੰਘ ਸੁਨੇਹਾ ਦੇ ਰਿਹਾ, ਕਿੱਥੇ ਨੇ ਜਥੇਦਾਰ ਜਾਂ ਉਹ ਸੁੱਖਾ ਸਿੰਘ ਮਤਾਬ ਸਿੰਘ ਕਿੱਥੇ ਨੇ? ਹੁਣ ਤਾਂ ਗੱਲ ਫਿਰ ਉੱਥੇ ਹੀ ਚਲੀ ਜਾਂਦੇ ਨੇ। ਮਤਲਬ ਹੁਣ ਅਸੀਂ ਵੀ ਉਹੀ ਗੱਲਾਂ ਰਿਪੀਟ ਕਰਦੇ ਹਾਂ, ਉਹੀ ਜਿਹੜੀ ਜੋ ਕੁਝ ਚੱਲ ਰਿਹਾ ਹੈ। ਰੀਜ਼ਨ ਇਹ ਹੈ ਕਿ ਵੀ ਹੋਰ ਅਸੀਂ ਕੀ ਕਰ ਸਕਦੇ, ਜਿਨ੍ਹਾਂ ਨੇ ਕੌਮ ਦੇ ਨਾਂ ਦੇ ਉੱਤੇ, ਅਕਾਲੀ ਦਲ ਦੇ ਨਾਂ ਦੇ ਉੱਤੇ, ਪੰਥ ਦੇ ਨਾਂ 'ਤੇ ਵੋਟਾਂ ਲਈਆਂ, ਪਾਵਰ ਲਈ,
ਜੀ ਇਹੀ ਲੋਕ ਆਪਣੀਆਂ ਸਟੇਜਾਂ ਤੋਂ ਮੰਜੀ ਸਾਹਿਬ ਦਾ ਹੋਏ ਜਾਂ ਫਤਿਹਗੜ੍ਹ ਸਾਹਿਬ ਹੋਏ ਜਾਂ ਦੂਜਾ ਇਹ ਦਿੱਲੀ ਦੇ ਤਾਜਦਾਰ, ਇਹ ਦਿੱਲੀ ਦੇ ਫਲਾਣੇ, ਇੱਕ ਵਾਰੀ ਸਾਨੂੰ ਤੁਸੀਂ ਤਾਕਤ ਦਿਓ। ਹੁਣ ਤਾਕਤ ਦੂਜੀ ਵਾਰੀ ਮਿਲੀ ਹੈ ਬਾਦਲ ਨੂੰ, 5 ਸਾਲ ਪਹਿਲਾਂ ਪੂਰੇ ਕੀਤੇ ਨੇ। ਕਿਸ ਕਦਰ ਗੁੰਡਾਗਰਦੀ ਦਾ ਆਲਮ ਹੈ, ਕਿਸ ਕਦਰ ਜਿਹੜਾ ਹੈ ਉਹ ਸਿੱਖੀ ਰਵਾਇਤਾਂ, ਸਿੱਖੀ ਵੈਲਿਊਜ਼ ਜਿਹੜੀਆਂ ਨੇ ਉਹ ਪੈਰਾਂ ਥੱਲੇ ਰੁਲ ਰਹੀਆਂ। ਪੰਜਾਬ ਦੇ ਵਿੱਚ ਦਸਤਾਰ ਦੀ ਜਿਹੜੀ ਹੈ ਉਹ ਕੋਈ ਕਦਰ ਨਹੀਂ ਰਹਿਣ ਦਿੱਤੀ ਇਹਨਾਂ ਨੇ। ਜੇ ਕੋਈ ਇੰਪਲੋਈ ਹੜਤਾਲ ਕਰਦੇ ਨੇ, ਕੋਈ ਹੋਰ ਕਰਦੇ ਨੇ, ਸਭ ਤੋਂ ਪਹਿਲਾਂ ਪੁਲਿਸ ਆ ਕੇ ਉਹਨਾਂ ਦੀਆਂ ਪੱਗਾਂ ਨੂੰ ਹੱਥ ਪਾਉਂਦੇ ਨੇ। ਹੁਣ ਤੁਸੀਂ ਕਿਵੇਂ ਕਹੋ ਜੀ ਕਿ ਸਾਡੀ ਪੱਗ ਜਿਹੜੀ ਹੈ ਉਹ ਇਟਲੀ ਦੇ ਏਅਰਪੋਰਟਾਂ 'ਤੇ ਲਵਾ ਲਈ ਜਾਂ ਦੂਸਰੀ ਥਾਂ 'ਤੇ। ਉਹ ਅੱਜ ਕੱਲ੍ਹ ਉਹ ਗਏ ਜ਼ਮਾਨੇ ਕਿ ਪ੍ਰਿੰਟ ਮੀਡੀਆ 'ਚ ਖਬਰ ਹੁੰਦੀ ਸੀ, ਕਿਸੇ ਨੇ ਪੜ੍ਹੀ ਕਿਸੇ ਨੇ ਨਹੀਂ ਪੜ੍ਹੀ। ਅੱਜ ਕੱਲ੍ਹ ਤੁਸੀਂ ਗੂਗਲ ਕਰਦੇ ਹੋ 200 ਕਹਾਣੀਆਂ ਬਾਹਰ ਆ ਜਾਂਦੀਆਂ, ਉਹੀ ਤੁਹਾਨੂੰ ਦਿਖਾਉਂਦੇ ਨੇ ਕਿ ਆਹ ਦੇਖੋ ਜੀ। ਸੋ ਆ ਸਿੰਗਾਪੁਰ ਦੀ ਗੱਲ ਸੀ ਕਿ ਜੀ ਉਹਦੇ 'ਚ ਉਹਨਾਂ ਨੇ ਸਿੰਗਾਪੁਰ ਪ੍ਰਿਜ਼ਨ ਵਾਲਿਆਂ ਨੇ ਕੁਝ ਪਿਛਲੇ ਸਮੇਂ ਦਾ ਕੇਸ ਹੈ, ਪਿਛਲੇ ਸਾਲ ਦਾ ਹਿਊਮਨ ਰਾਈਟਸ ਵਾਇਲੇਸ਼ਨ ਦਾ। ਹੁਣ ਉਹ ਜਿਹੜੇ 4 ਸਿੱਖ ਨੇ ਫੜੇ ਗਏ, ਕੋਈ ਕਿਸੇ ਜਿਹੜੇ ਬਾਹਰੋਂ ਆਏ, ਕੋਈ ਸਮਗਲ ਹੋ ਕੇ ਜਾਂ ਕਿਸੇ ਤਰੀਕੇ ਨਾਲ, ਉਹ ਸਿੱਖੀ ਸਰੂਪ 'ਚ ਨਹੀਂ ਨੇ, ਜੇਲ੍ਹ 'ਚੋਂ ਆਏ। ਉਹਨਾਂ ਨੇ ਕਿਹਾ ਜੀ ਅਸੀਂ ਸਿੱਖੀ ਸਰੂਪ 'ਚ ਆਉਣਾ, ਤੇ ਉਹਨਾਂ ਨੇ ਕੱਢ ਲਿਆ। ਉਹਨਾਂ ਨੇ ਕਿਹਾ ਲਓ ਜੀ ਤੁਹਾਡੇ ਕੋਈ ਜ਼ਰੂਰੀ ਤਾਂ ਨਹੀਂ ਹੈ ਸਿੱਖੀ ਸਰੂਪ ਹੋਣਾ। ਉਹਨਾਂ ਨੇ ਜ਼ਬਰਦਸਤੀ ਉਹਨਾਂ ਦੇ ਕੇਸ ਵਧੇ ਸੀ, ਕੱਟਤੇ। ਉਹਨਾਂ ਨੇ ਕਿਹਾ ਜੀ ਜਦੋਂ ਤੁਹਾਨੂੰ ਫੜਿਆ ਸੀ ਜਿਵੇਂ ਤੁਸੀਂ ਸੀਗੇ, ਅਸੀਂ ਤਾਂ ਉਹਨੂੰ ਹੀ ਮੰਨਦੇ ਹਾਂ ਧਰਮ ਤੁਹਾਡਾ। ਹੁਣ ਕੌਣ ਹੈ ਡਿਫੈਂਡ ਕਰਨ ਵਾਲਾ ਤੁਹਾਡੀਆਂ ਧਾਰਮਿਕ ਵੈਲਿਊਜ਼ ਨੂੰ? ਕੌਣ ਹੈ ਤੁਹਾਡੀ ਗੱਲ ਨੂੰ ਇੰਟਰਪ੍ਰੀਟ ਕਰਨ ਵਾਲਾ? ਸੋ ਇਸ ਸਾਰੇ 'ਚ ਜਦੋਂ ਬਿਲਕੁਲ ਜਿਸ ਨੂੰ ਅਸੀਂ ਯਤੀਮਾਂ ਦੀ ਤਰ੍ਹਾਂ ਜਦੋਂ ਅੱਜ ਅਸੀਂ ਹੋ ਗਏ, ਸਰਕਾਰਾਂ ਸਾਡੀਆਂ ਦੁਸ਼ਮਣ ਨੇ, ਸਾਡੇ ਧਾਰਮਿਕ ਅਦਾਰੇ ਆਪਣੇ ਫਰਜ਼ਾਂ ਤੋਂ ਭਗੌੜੇ ਨੇ, ਤੇ ਫਿਰ ਉਹਨਾਂ ਹਾਲਤਾਂ 'ਚ ਜਦੋਂ ਤੱਕ ਜਿਹੜੀ ਅਸਲੀਅਤ ਦੇ ਨਾਲ ਕੌਮ ਇਸ ਸਿੱਟੇ 'ਤੇ ਨਹੀਂ ਪਹੁੰਚੇਗੀ ਔਰ ਇਹਨਾਂ ਸਾਰੀਆਂ ਜਿਹੜੀਆਂ ਇਸ ਕਿਸਮ ਦੀਆਂ ਨਾ ਪੱਖੀ ਗੱਲਾਂ ਨੇ ਉਹਨਾਂ ਨੂੰ ਅਸਰਦਾਰ ਤਰੀਕੇ ਨਾਲ, ਢੁਕਵੇਂ ਤਰੀਕੇ ਨਾਲ ਇਹਨਾਂ ਦਾ ਮੂੰਹ ਨਹੀਂ ਭੰਨੇਗੀ, ਉਦੋਂ ਤੱਕ ਇਹ ਜ਼ਲਾਲਤ ਲਗਾਤਾਰ ਜਾਰੀ ਰਹੇਗੀ। ਔਰ ਅਸੀਂ ਆਪਣੀ ਅਗਲੀ ਜਨਰੇਸ਼ਨ ਨੂੰ ਵੀ ਕੋਈ ਪ੍ਰਾਈਡ ਨਹੀਂ ਦੇ ਸਕਾਂਗੇ ਕਿ ਸਿੱਖ ਹੋਣ ਦਾ ਕੀ ਫਖਰ ਹੈ, ਕਿਉਂਕਿ ਜੇ ਜ਼ਲਾਲਤ ਹੈ, ਹਰ ਥਾਂ 'ਤੇ ਜ਼ਲੀਲ ਹੋਣਾ ਹੈ, ਇਹਨਾਂ ਮੁਲਕਾਂ 'ਚ ਸਮਝ ਆ ਸਕਦਾ ਹੈ ਕਿ ਇੱਥੇ ਫਿਰ ਵੀ ਕਾਨੂੰਨ ਤੁਹਾਨੂੰ ਪ੍ਰੋਟੈਕਟ ਕਰਦਾ ਹੈ, ਫਿਰ ਵੀ ਪੁਲਿਸ ਔਰ ਸਿਸਟਮ ਜਿਹੜਾ ਉਹ ਤੁਹਾਡੇ ਨਾਲ ਆ ਕੇ ਖਲੋਂਦਾ ਹੈ। ਲੇਕਿਨ ਜਿਹੜਾ ਤੁਹਾਡਾ ਆਪਣਾ ਫਾਦਰਲੈਂਡ ਹੈ, ਜਿੱਥੇ ਤੁਹਾਡਾ ਜਨਮ ਹੈ, ਜਿਹੜੀ ਤੁਹਾਡੀ ਜਨਮ ਭੋਏ ਹੈ, ਉਹਦੇ 'ਚ ਲਗਾਤਾਰਤਾ ਨਾਲ ਇੱਕ ਤੋਂ ਬਾਅਦ ਇੱਕ ਜਿਹੜੀ ਹੈ ਹਰਾਸਮੈਂਟ ਦਾ ਲਗਾਤਾਰਤਾ ਨਾਲ, ਅੱਜ ਇੱਕ ਇੰਦੌਰ ਦੀ ਖਬਰ ਹੈ ਮੱਧ ਪ੍ਰਦੇਸ਼ ਦੇ ਹਵਾਲੇ ਨਾਲ ਕਿ ਇੱਕ ਸਿੱਖ ਦੁਕਾਨਦਾਰ, ਉਹਦੀ ਬੜੀ ਜ਼ਖਮੀ ਹਾਲਤ ਦੇ ਵਿੱਚ ਦੁਕਾਨ ਦੇ ਵਿੱਚ ਹੀ ਲਾਸ਼ ਮਿਲੀ। ਉਹਦਾ ਜਿਹੜਾ ਹੈਲਪਰ ਸੀ ਉਹ ਵੀ ਉੱਥੇ ਮਰਿਆ ਪਾਇਆ ਗਿਆ, ਔਰ ਪੈਸੇ ਉਵੇਂ ਇੰਟੈਕਟ ਨੇ, ਕਿਸੇ ਨੇ ਕੋਈ ਇਹ ਨਹੀਂ ਹੈ ਵੀ ਕੋਈ ਲੁਟੇਰੇ ਆਏ। ਸੋ ਜ਼ਾਹਰ ਹੈ ਕਿ ਵੀ ਹੁਣ ਇਹ ਉਹਨਾਂ ਨੂੰ ਹੌਸਲਾ, ਔਰ ਇਹ ਇੰਦੌਰ ਦੇ ਵਿੱਚ ਘਟਨਾ ਵਾਪਰੀ ਹੈ, ਗੁਜਰਾਤ ਦਾ ਸਾਡੇ ਸਾਹਮਣੇ ਹੈ, ਆਂਧਰਾ ਪ੍ਰਦੇਸ਼ ਗੁਰਦੁਆਰੇ 'ਤੇ ਹਮਲਾ ਹੁੰਦਾ ਹੈ, ਪੰਜਾਬ ਵਾਲੇ ਆਪਣੇ ਰੰਗ ਰਲੀਆਂ 'ਚ ਲੱਗੇ ਹੋਏ ਨੇ, ਇਹਨਾਂ ਨੂੰ ਇਹ ਤਾਂ ਜੂਆਖਾਨਾ ਖੋਲ੍ਹਣਗੇ ਜਾਂ ਕੋਈ ਹੋਰ ਸ਼ਾਪਿੰਗ ਕੰਪਲੈਕਸ ਖੋਲ੍ਹਣ 'ਤੇ ਲੱਗੇ ਹੋਏ ਨੇ ਕਮਿਸ਼ਨ ਖਾ ਕੇ ਉਹਨਾਂ ਤੋਂ। ਸੋ ਇਹ ਬੜੀ ਉਦਾਸੀ ਵਾਲੀ ਗੱਲ ਹੈ। ਪਰ ਵੀਰ ਸਿਫਤ ਸਿੰਘ ਜੀ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਇਸ ਵਿਸ਼ੇ 'ਤੇ ਸਾਡਾ ਧਿਆਨ ਦਿਵਾਇਆ। ਜੀ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ।